ਹੁਣ ਜੀਸਸ ਕ੍ਰਾਈਸਟ ਇੱਕ ਪਿਆਰ ਦਾ ਸੁਨੇਹਾ ਦਿੰਦੇ ਨੇ, ਲਵ। ਬਿਲਕੁਲ। ਉਹਨਾਂ ਨੇ ਕੋਈ ਰੈਬੈਲੀਅਨ ਨਹੀਂ ਕੀਤਾ, ਕੋਈ ਉਹਨਾਂ ਨੇ ਬੰਦੂਕ ਤਲਵਾਰ ਨਹੀਂ ਚੁੱਕੀ, ਲੇਕਿਨ ਉਹਨਾਂ ਨੂੰ ਕਿਉਂ ਜਿਹੜਾ ਉਹ ਸਲੀਬ ਤੇ ਚਾੜ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ। ਰੀਜ਼ਨ ਇਸ ਲਈ ਕਿਉਂਕਿ ਉਹ ਲੋਕਾਂ ਦੇ ਅੰਦਰ ਸਪਿਰਿਚੁਅਲ ਅਵੇਕਨਿੰਗ, ਰੂਹਾਨੀ ਜਿਹੜੀ ਜਾਗਰਤੀ ਆ ਉਹ ਪੈਦਾ ਕਰ ਰਿਹਾ। ਟਾਈਮ ਮੈਗਜ਼ੀਨ ਦੇ ਮੰਥਲੀ ਉਹਨਾਂ ਦੇ ਕਵਰ ਪੇਜ ਹੁੰਦੇ ਨੇ, ਉਹਨਾਂ ਦੇ ਵਿੱਚ ਫਰੰਟ ਤੇ ਕਿਹਦੀ ਪਿਕਚਰ ਹੈ, ਜਦੋਂ ਐਨ ਇਲੈਕਸ਼ਨਾਂ ਤੋਂ ਪਹਿਲਾਂ 2019 ਚ ਮੋਦੀ ਦੀ ਪਿਕਚਰ ਲਾ ਕੇ ਥੱਲੇ ਉਹਨਾਂ ਨੇ ਲਿਖਿਆ ਸੀ ਡਿਵਾਈਡਰ ਇਨ ਚੀਫ, ਕਿ ਵੀ ਇਹ ਹੈ ਜਿਹੜਾ ਸਾਰੀ ਸੁਸਾਇਟੀ ਨੂੰ ਵੰਡ ਰਿਹਾ। ਬੜੀ ਤਕਲੀਫ ਹੋਈ ਜਿਹਨੇ ਉਹ ਆਰਟੀਕਲ ਲਿਖਿਆ ਸੀ ਜਿਹਦੇ ਤੇ ਬੇਸਡ ਉਹ ਟਾਈਟਲ ਪੇਜ ਬਣਿਆ। ਉਹਦਾ ਤਵਲੀਨ ਸਿੰਘ ਦਾ ਮੁੰਡਾ ਜਿਹਦਾ ਪਿਓ ਆਤਿਸ਼ ਕੇ ਕੀ ਨਾਂ ਸੀ, ਪੰਜਾਬ ਦਾ ਗਵਰਨਰ, ਬਾਅਦ ਚ ਉਹਨੂੰ ਸ਼ੂਟ ਡਾਊਨ ਕੀਤਾ ਸੀ, ਉਹਦਾ ਮੁੰਡਾ। ਟਾਈਮ ਮੈਗਜ਼ੀਨ ਨੇ ਜਿਹੜੀ 2021 ਦੀ ਮੋਸਟ ਇਨਫਲੂਐਂਸ਼ੀਅਲ ਪੀਪਲ ਇਨ ਦਾ ਵਰਲਡ 100 ਪੀਪਲ ਉਹਨਾਂ ਦੀ ਲਿਸਟ ਜਾਰੀ ਕੀਤੀ ਹੈ। ਉਹਨਾਂ 'ਚ ਜ਼ਾਹਰ ਹੈ ਪ੍ਰੈਜ਼ੀਡੈਂਟ ਬਾਈਡਨ ਹੈ, ਕਮਲਾ ਹੈਰਿਸ ਹੈ ਔਰ ਪ੍ਰੈਜ਼ੀਡੈਂਟ ਟਰੰਪ ਹੈ, ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਵੀ ਹੈ, ਮਮਤਾ ਬੈਨਰਜੀ, ਫਿਰ ਇਸੇ ਤਰ੍ਹਾਂ ਆਧਾਰ ਪੂਨਾਵਾਲਾ ਚਾਈਨੀਜ਼ ਪ੍ਰੈਜ਼ੀਡੈਂਟ ਹੈ, ਸ਼ੀ ਜਿਨਪਿੰਗ, ਯੂਕੇ ਦੀ ਡਿਊਕ ਐਂਡ ਡਚੈਸ ਆਫ ਸੁਸੈਕਸ ਪ੍ਰਿੰਸ ਹੈਰੀ ਐਂਡ ਮੇਗਨ ਨੇ। ਪਰ ਉਸ ਦੇ ਵਿੱਚ ਅਬਦੁਲ ਗਨੀ ਬਰਾਦਰ ਥਿੰਕ ਟੈਂਕ ਦੇ ਉਸ ਰਿਪੋਰਟ ਦੇ ਹਵਾਲੇ ਨਾਲ ਅਜੇ ਤਾਂ ਰੈਫਰ ਕੀਤਾ ਹੈ ਕਿ ਉਹਨਾਂ ਨੇ ਕਿਵੇਂ ਇੰਡੀਅਨਸ ਵਿੱਚ ਵੜ ਕੇ ਉਸ ਥਿੰਕ ਟੈਂਕ 'ਚ ਉਹਨਾਂ ਨੇ ਜਿਹੜਾ ਉਹ ਬਾਹਰਲੇ ਸਿੱਖ ਅਮਰੀਕਨ ਜਥੇਬੰਦੀਆਂ ਜੋ ਕੰਮ ਕਰ ਰਹੀਆਂ ਉਹਨਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਇਹ ਹਕੂਮਤਾਂ ਕਰਦੀਆਂ ਹੁੰਦੀਆਂ ਨੇ ਤਾਂ ਸਭ ਤੋਂ ਜ਼ਿਆਦਾ ਹੋ ਰਹੀ ਹੋਏ ਸਮਝੋ ਉਹ ਸਭ ਤੋਂ ਵਧੀਆ ਕੰਮ ਕਰ ਰਹੇ। ਇਹ ਇੱਕ ਆਮ ਕ੍ਰਾਈਟੇਰੀਆ, ਅਦਰਵਾਈਜ਼ ਜਿਹੜਾ ਕੁਝ ਕਰ ਹੀ ਨਹੀਂ ਰਿਹਾ ਉਹਦੇ ਬਾਰੇ ਵੀ ਕਿਸੇ ਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਹੁੰਦੀ। ਜਿਹੜਾ ਕੋਈ ਕਰ ਰਿਹਾ ਹਕੂਮਤ ਦੇ ਹੱਕ 'ਚ ਭੁਗਤ ਰਿਹਾ ਉਹਦੇ ਲਈ ਉਹ ਵੀ ਕੋਈ ਖਬਰ ਨਹੀਂ ਬਣਦੀ। ਖਬਰ ਤਾਂ ਉਹੀ ਬਣਦੀ ਹੈ ਕਿ ਜਿਹਦੇ 'ਚ ਇਹ ਹੁੰਦਾ ਵੀ ਕਿਹਨੇ ਕਿਹਦੀ ਅੱਖ 'ਚ ਉਂਗਲ ਮਾਰੀ, ਅੱਖ ਲਾਲ ਹੋਈ ਕਿ ਨਿਕਲ ਗਈ, ਇਹ ਖਬਰ ਤਾਂ ਬਾਅਦ ਦੀ ਹੈ, ਪਰ ਪਹਿਲਾਂ ਉਂਗਲ ਮਾਰਨਾ ਹੀ ਜਿਹੜਾ ਉਹ ਖਬਰ ਬਣਦੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਦੁਨੀਆ ਦੀ ਪ੍ਰਸਿੱਧ ਮੈਗਜ਼ੀਨ ਟਾਈਮ ਮੈਗਜ਼ੀਨ ਨੇ ਵਰਾ 2021 ਦੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ ਹੈ। ਇਸ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਸਾਬਕਾ ਪ੍ਰੈਜ਼ੀਡੈਂਟ ਟਰੰਪ, ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਤਾਲਿਬਾਨ ਦੇ ਜਨਮਦਾਤਾ ਮੁੱਲਾ ਅਬਦੁਲ ਗਨੀ ਬਰਾਦਰ ਵੀ ਸ਼ਾਮਲ ਹਨ। ਸੋ ਕੱਲ ਦਾ ਦਹਿਸ਼ਤਗਰਦ ਕਿਵੇਂ ਅੱਜ ਦਾ ਪ੍ਰਭਾਵਸ਼ਾਲੀ ਸ਼ਖਸੀਅਤ ਬਣਦਾ ਹੈ, ਇਹ ਲਿਸਟ ਇਸ ਦਾ ਪ੍ਰਤੱਖ ਸਬੂਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਜਿਹੜੀ ਹਕੀਕਤ ਹੈ, ਜਦੋਂ ਤੁਸੀਂ ਆਪਣੇ ਹੱਕਾਂ ਲਈ ਖਲੋਂਦੇ ਹੋ, ਲੜਦੇ ਹੋ, ਜ਼ਾਹਰ ਹੈ ਜਿਨ੍ਹਾਂ ਨੇ ਤੁਹਾਡੇ ਹੱਕ ਖੋਏ ਹੁੰਦੇ ਨੇ ਉਹ ਤੁਹਾਨੂੰ ਬਦਨਾਮ ਕਰਦੇ ਨੇ। ਬਿਲਕੁਲ। ਜੇ ਫਿਰ ਵੀ ਤੁਹਾਡੀ ਹਮਾਇਤ ਰਹੇ ਉਹ ਤੁਹਾਡੇ ਤੇ ਜ਼ਬਰ ਸ਼ੁਰੂ ਕਰਦੇ ਨੇ, ਤੁਹਾਡਾ ਨੁਕਸਾਨ ਕਰਦੇ ਨੇ, ਤੁਹਾਡੇ ਪਰਿਵਾਰ ਦਾ ਨੁਕਸਾਨ ਕਰਦੇ ਨੇ। ਤੇ ਜੇ ਇਸ ਸਭ ਦੇ ਬਾਵਜੂਦ ਵੀ ਕੋਈ ਆਪਣੇ ਰਸਤੇ ਤੋਂ ਨਾ ਹਟੇ ਤੇ ਉਸ ਨੂੰ ਫਿਰ ਐਲੀਮੀਨੇਟ ਕਰ ਦਿੱਤਾ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ। ਇਹ ਅੱਜ ਦਾ ਵਰਤਾਰਾ ਨਹੀਂ ਹੈ, ਇੱਕ ਸਿਸਟਮ ਦਾ ਨਹੀਂ ਹੈ। ਆਲਮੋਸਟ ਜੇ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਤੁਸੀਂ ਦੇਖੋ, ਸੱਚ ਦੇ ਲਈ ਖਲੋਣਾ, ਹੱਕ ਦੇ ਲਈ ਆਵਾਜ਼ ਬੁਲੰਦ ਕਰਨੀ, ਅਦਲ ਜਾਂ ਇਨਸਾਫ ਮੰਗਣਾ, ਇਹ ਜਿਹੜੇ ਲੋਕ ਅਦਲ ਡਿਨਾਈ ਕਰ ਰਹੇ ਹੁੰਦੇ ਨੇ, ਜ਼ਬਰ ਕਰ ਰਹੇ ਹੁੰਦੇ ਨੇ, ਦੂਸਰਿਆਂ ਦੇ ਹੱਕਾਂ ਤੇ ਛਾਪਾ ਮਾਰ ਰਹੇ ਹੁੰਦੇ ਨੇ, ਉਹਨਾਂ ਨੂੰ ਕਦੇ ਵੀ ਉਹ ਲੋਕ ਪਸੰਦ ਨਹੀਂ ਆਉਂਦੇ। ਔਰ ਇਹ ਇਕੱਲੇ ਸਿਆਸੀ ਅਸੀਂ ਪਿੰਡ ਦੀ ਗੱਲ ਨਹੀਂ ਕਰਦੇ। ਹੁਣ ਈਵਨ ਜੀਸਸ ਕ੍ਰਾਈਸਟ ਜਿਹੜੇ ਦੁਨੀਆ ਦੇ 1.5-2 ਬਿਲੀਅਨ ਲੋਕਾਂ ਦਾ ਫੇਥ ਜਿਨ੍ਹਾਂ ਦੇ ਉੱਤੇ ਹੈ ਔਰ ਉਹਨਾਂ ਦਾ ਜਿਹੜਾ ਮਜ਼ਹਬ ਕ੍ਰਿਸਚੀਅਨਿਟੀ ਉਹ ਉਹਨਾਂ ਦੀਆਂ ਟੀਚਿੰਗਸ ਦੇ ਉੱਤੇ ਖੜਾ ਹੈ। ਹੁਣ ਜੀਸਸ ਕ੍ਰਾਈਸਟ ਇੱਕ ਪਿਆਰ ਦਾ ਸੁਨੇਹਾ ਦਿੰਦੇ ਨੇ, ਲਵ। ਬਿਲਕੁਲ। ਉਹਨਾਂ ਨੇ ਕੋਈ ਰੈਬੈਲੀਅਨ ਨਹੀਂ ਕੀਤਾ, ਕੋਈ ਉਹਨਾਂ ਨੇ ਬੰਦੂਕ ਤਲਵਾਰ ਨਹੀਂ ਚੁੱਕੀ, ਲੇਕਿਨ ਉਹਨਾਂ ਨੂੰ ਕਿਉਂ ਜਿਹੜਾ ਉਹ ਸਲੀਬ ਤੇ ਚਾੜ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ। ਰੀਜ਼ਨ ਇਸ ਲਈ
ਕਿਉਂਕਿ ਉਹ ਲੋਕਾਂ ਦੇ ਅੰਦਰ ਸਪਿਰਿਚੁਅਲ ਅਵੇਕਨਿੰਗ, ਰੂਹਾਨੀ ਜਿਹੜੀ ਜਾਗਰਤੀ ਆ ਉਹ ਪੈਦਾ ਕਰ ਰਿਹਾ ਸੀ। ਔਰ ਰੋਮਨ ਐਮਪਾਇਰ ਜਿਹੜਾ ਉਸ ਵੇਲੇ ਜਿਨ੍ਹਾਂ ਦਾ ਸੋਲ ਪਰਪਸ ਕਬਜ਼ਾ ਰੱਖਣਾ ਸੀ, ਉਹ ਇਸ ਗੱਲ ਨੂੰ ਸਮਝਦੇ ਸੀ ਕਿ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਡ। ਜੇ ਇੱਕ ਚ ਕਹਿਣਾ ਹੋਏ ਕਿ ਜਿਹੜੇ ਫਿਰ ਰੂਹਾਨੀ ਤੌਰ ਤੇ ਜਾਗਦੇ ਲੋਕ ਹੁੰਦੇ ਨੇ ਉਹ ਸਬਜੂਗੇਟ ਨਹੀਂ ਹੁੰਦੇ। ਹਾਲਾਂਕਿ ਜਦੋਂ ਤੁਸੀਂ ਉਹਨਾਂ ਦਾ ਡਾਇਲੋਗ ਹੁੰਦੇ ਹੋ, ਇੱਕ ਅੱਧੀ ਵਾਰੀ ਉਹਨਾਂ ਨੂੰ ਸਿੱਧੇ ਤੌਰ ਤੇ ਜੀਸਸ ਨੂੰ ਪੁੱਛਿਆ ਜਾਂਦਾ ਹੈ ਕਿ ਅਸੀਂ ਜਿਹੜਾ ਹੈ ਉਹ ਟੈਕਸ ਦਈਏ ਕਿ ਨਾ ਦਈਏ ਰੋਮਨ ਐਮਪਾਇਰ ਨੂੰ। ਉਹਨੇ ਕਿਹਾ ਜੀਸਸ ਨੇ ਕਿ ਵਟਐਵਰ ਬਿਲੋਂਗਸ ਟੂ ਗॉड ਗਿਵ ਇਟ ਟੂ ਗॉड, ਵਟਐਵਰ ਬਿਲੋਂਗਸ ਟੂ ਦਾ ਕਿੰਗ ਗਿਵ ਇਟ ਟੂ ਕਿੰਗ। ਮਤਲਬ ਦਰਮਿਆਨਾ ਜਿਹਾ ਕਿ ਕੋਈ ਇਹਦੇ ਚ ਡਿਫਾਈਂਸ ਦੀ ਲਾਈਨ ਨਹੀਂ ਹੈ। ਲੇਕਿਨ ਉਹੀ ਲੋਕ ਜਿਹੜੇ ਨੇ ਅਲਟੀਮੇਟਲੀ ਇੱਕ ਸਦੀ ਬਾਅਦ ਜਾਂ ਥੋੜਾ ਅਰਸਾ ਹੋਰ ਬਾਅਦ ਜਦੋਂ ਕਿ ਜੀਸਸ ਨੂੰ ਕ੍ਰੂਸੀਫਾਈ ਕੀਤਾ ਜਾਂਦਾ ਹੈ, ਰੋਮਨ ਐਮਪਾਇਰ ਖੁਦ ਕ੍ਰਿਸਚੀਅਨਿਟੀ ਐਮਬ੍ਰੇਸ ਕਰਦਾ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਿਹੜੀ ਗੱਲ ਬਹੁਤ ਵਾਰ ਜਿਸ ਢੰਗ ਨਾਲ ਪ੍ਰੋਜੈਕਟ ਕੀਤੀ ਜਾਂਦੀ ਹੈ ਉਹ ਉਵੇਂ ਹੁੰਦੀ ਨਹੀਂ। ਔਰ ਵਕਤ ਪਾ ਕੇ, ਔਰ ਈਵਨ ਜੇ ਅਸੀਂ 98 ਵਰੇ ਦਾ ਅੰਗਰੇਜ਼ਾਂ ਦੇ ਖਿਲਾਫ ਸਟਰਗਲ ਦੀ ਕਹਾਣੀ ਨੂੰ ਦੇਖੀਏ, ਉਹ ਗਦਰੀ ਬਾਬੇ ਹੋਣ, ਜੇ ਬਾਬਾ ਰਾਮ ਸਿੰਘ ਨਾਮਧਾਰੀ ਕੂਕੇ ਤੋਂ ਸ਼ੁਰੂ ਕਰੀਏ ਜਾਂ ਭਾਈ ਮਹਾਰਾਜ ਸਿੰਘ ਤੋਂ ਸ਼ੁਰੂ ਕਰੀਏ, ਗਦਰੀ ਬਾਬਿਆਂ ਤੋਂ ਕਰੀਏ, ਅਕਾਲੀ ਲਹਿਰ, ਬੱਬਰ ਅਕਾਲੀ, ਊਧਮ ਸਿੰਘ, ਸ਼ਹੀਦ ਭਗਤ ਸਿੰਘ, ਇਹ ਸਾਰੇ ਆਜ਼ਾਦ ਹਿੰਦ ਫੌਜ, ਸੁਭਾਸ਼ ਚੰਦਰ ਬੋਸ, ਇਹਨਾਂ ਸਾਰਿਆਂ ਨੂੰ ਤੁਸੀਂ ਅੰਗਰੇਜ਼ਾਂ ਦੀ ਡਿਕਸ਼ਨਰੀ 'ਚ ਜਾਂ ਉਹਨਾਂ ਦੇ ਕਾਨੂੰਨਾਂ ਦੇ ਥੱਲੇ ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਜਿਹੜਾ ਉਹ ਲਟਕਾਇਆ ਗਿਆ ਫਾਂਸੀਆਂ ਦੇ ਉੱਤੇ, ਉਮਰ ਕੈਦਾਂ, ਜੇਲ੍ਹਾਂ, ਰੰਗੂਨ ਜੇਲ੍ਹ 'ਚ, ਕਿਸੇ ਨੂੰ ਕਾਲੇ ਪਾਣੀ 'ਚ, ਕਿਸੇ ਨੂੰ ਮੰਡਲੇ ਕਿੱਥੇ ਕਿੱਥੇ ਭੇਜਿਆ, ਸਿੰਗਾਪੁਰ ਭਾਈ ਮਹਾਰਾਜ ਸਿੰਘ ਨੂੰ। ਲੇਕਿਨ ਜਦੋਂ ਜ਼ਮਾਨਾ ਬਦਲ ਜਾਂਦਾ ਹੈ, ਉਹੀ ਜਿਹੜਾ ਉਹ ਤਬਦੀਲੀ ਵਾਲੇ ਹਾਲਾਤ ਦੇ ਵਿੱਚ ਉਹ ਮਾਰਟੀਅਰ ਨੇ, ਉਹ ਸ਼ਹੀਦ ਨੇ, ਉਹ ਵੱਡੇ ਹੀਰੋ ਨੇ, ਕੌਮੀ ਹੀਰੋ ਨੇ। ਹੁਣ ਇਸ ਸਾਰੇ ਦਾ ਲੇਖਾ ਜੋਖਾ ਇਸ ਲਈ ਜਦੋਂ ਅਮਰੀਕਨਾਂ ਨੇ ਐਕਸਪ੍ਰੈਸ਼ਨ ਘੜੀ ਕਿ ਵਨਸ ਟੈਰਰਿਸਟ ਇਜ਼ ਅਦਰਸ ਫਰੀडम ਫਾਈਟਰ, ਤੇ ਇਸ ਦੇ ਵਿੱਚ ਇੱਕ ਡੂੰਘਾ ਭੇਦ ਸੀ ਕਿ ਵੀ ਜਿਹਨੂੰ ਦਹਿਸ਼ਤਗਰਦ ਸਮਝ, ਜਾਰਜ ਵਾਸ਼ਿੰਗਟਨ ਤੋਂ ਸ਼ੁਰੂ ਕਰੀਏ, ਜੇ ਅਮਰੀਕਾ ਦੀ ਗੱਲ ਕਰੀਏ, ਜਾਰਜ ਵਾਸ਼ਿੰਗਟਨ ਮੋਸਟ ਵਾਂਟਡ ਰੋਹੀ ਦਹਿਸ਼ਤ, ਕਿਉਂਕਿ 13 ਕਾਲੋਨੀਜ਼ ਨੂੰ ਲੀਡ ਕਰਕੇ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਖਿਲਾਫ ਸਟਰਗਲ ਖੜੀ ਕੀਤੀ। ਪਰ ਅੱਜ ਜਦੋਂ ਅਸੀਂ ਰਿਸਪੈਕਟਫੁਲੀ ਨਾਂ ਲੈਂਦੇ ਹਾਂ ਆਵਰ ਫਾਊਂਡਿੰਗ ਫਾਦਰਸ, ਹੁਣ ਉਹੀ ਜਾਰਜ ਵਾਸ਼ਿੰਗਟਨ, ਗੈਰੀ ਐਡਮਸ, ਟਾਮਸ ਜੈਫਰਸਨ ਔਰ ਉਹ ਸਾਰੀ ਬੈਂਜਾਮਿਨ ਫਰੈਂਕਲਿਨ, ਇਹ ਉਹ ਲੋਕ ਨੇ ਜਿਹੜੇ ਦਹਿਸ਼ਤਗਰਦ ਨੇ। ਅੰਗਰੇਜ਼ਾਂ ਦੀ ਲਿਸਟ ਦੇ ਵਿੱਚ ਉਹਨਾਂ ਦੇ ਮੁੱਲ ਵੀ ਰੱਖੇ ਹੋਏ ਨੇ ਔਰ ਉਹਨਾਂ ਦੇ ਖਿਲਾਫ ਜਿਹੜਾ ਉਹ ਕਿਸ ਕਿਸਮ ਦੀਆਂ ਕਾਰਵਾਈਆਂ ਹੁੰਦੀਆਂ। ਜੇ ਅਮਰੀਕਨ ਰੈਵੋਲੂਸ਼ਨ ਫੇਲ ਹੋ ਜਾਂਦਾ ਤੇ ਉਹ ਉਵੇਂ ਹੀ ਐਂਡ ਹੁੰਦਾ ਉਹਨਾਂ ਦੀਆਂ ਜੇਲ੍ਹਾਂ 'ਚ ਜਾ ਕੇ, ਜਿਵੇਂ ਦੂਸਰੇ ਹੁੰਦੇ ਰਹੇ ਨੇ। ਹੁਣ ਗੱਲ ਮੈਂ ਜਦੋਂ ਅੱਜ ਕੁਦਰਤੀ ਇਹ ਖਿਆਲ, ਟਾਈਮ ਮੈਗਜ਼ੀਨ ਦੁਨੀਆ ਦੀ ਇੱਕ ਵੱਡੀ ਮੈਗਜ਼ੀਨ ਹੈ, ਬਹੁਤ ਮਹਿੰਗੀ ਹੁੰਦੀ ਸੀ ਪੰਜਾਬ 'ਚ ਜਦੋਂ, ਉਦੋਂ ਵੀ ਮੈਨੂੰ ਥੋੜਾ ਬਹੁਤ ਸ਼ੌਕ ਸੀ ਪੜ੍ਹਨ ਦਾ, ਤੇ ਹੁਣ ਪਤਾ ਨਹੀਂ ਕਿੰਨੇ 100 ਰੁਪਏ 'ਚ ਆਉਂਦੀ ਸੀ, ਉਦੋਂ ਤਾਂ ਡਾਲਰ ਵੀ ਜਿਹੜਾ ਉਹ ਭਾਰਾ ਸੀ। ਲੇਕਿਨ ਇਸ ਦਾ ਹੈ ਕਿ ਵੀ ਤੁਸੀਂ ਦੁਨੀਆ 'ਚ ਦੇਖ, ਹਾਲਾਂ ਇਹਨਾਂ ਨੂੰ ਆਪਣੀ ਪੋਲਿਟਿਕਸ ਕੰਟਰੋਲ ਕਰਦੀ ਹੈ। ਔਰ ਜਦੋਂ ਕੁਝ ਸਮਾਂ ਪਹਿਲਾਂ ਟਾਈਮ ਮੈਗਜ਼ੀਨ ਨੇ, ਔਰ ਟਾਈਮ ਮੈਗਜ਼ੀਨ ਦੇ ਟਾਈਟਲ ਪੇਜ ਤੇ ਕਿਹਦੀ ਤਸਵੀਰ ਆਈ ਹੈ ਸਾਲ ਦੇ ਵਿੱਚ, ਮੈਨ ਆਫ ਦਾ ਈਅਰ ਔਰ ਪਰਸਨ ਆਫ ਦਾ ਈਅਰ ਕਿਹਨੂੰ ਐਲਾਨਿਆ, ਇਹ ਵੀ ਬੜਾ ਇੰਪੋਰਟੈਂਟ ਹੁੰਦਾ ਸੀ ਕਿ ਜਿਸ ਬੰਦੇ ਨੇ ਜਾਂ ਬੀਬੀ ਨੇ ਹਿਊਮਨ ਹਿਸਟਰੀ ਨੂੰ ਪ੍ਰਭਾਵਿਤ ਕੀਤਾ, ਉਹਦੀ ਫਰੰਟ ਪੇਜ ਜਦੋਂ ਸਾਲ ਮੁੱਕਦਾ ਹੈ ਔਰ ਨਵਾਂ ਸਾਲ ਚੜ੍ਹਦਾ ਹੈ ਤੇ ਉਹ ਮੈਨ ਆਫ ਦਾ ਈਅਰ ਹੁੰਦਾ ਹੈ। ਫਿਰ ਇੱਕ ਫੀਚਰ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਕਿ 100 ਮੋਸਟ ਪਾਵਰਫੁਲ ਪਰਸਨੈਲਿਟੀਜ਼ ਆਫ ਦਾ ਵਰਲਡ, ਉਸ ਵਰੇ ਦੇ ਵਿੱਚ 100 ਐਸੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ। ਔਰ ਇਸ ਤੋਂ ਇਲਾਵਾ ਵੀ ਜਿਹੜੇ ਟਾਈਮ ਮੈਗਜ਼ੀਨ ਦੇ ਮੰਥਲੀ ਉਹਨਾਂ ਦੇ ਕਵਰ ਪੇਜ ਹੁੰਦੇ ਨੇ, ਉਹਨਾਂ ਦੇ ਵਿੱਚ ਫਰੰਟ ਤੇ ਕਿਹਦੀ ਪਿਕਚਰ ਹੈ, ਜਦੋਂ ਐਨ ਇਲੈਕਸ਼ਨਾਂ ਤੋਂ ਪਹਿਲਾਂ 2019 ਚ ਮੋਦੀ ਦੀ ਪਿਕਚਰ ਲਾ ਕੇ ਥੱਲੇ ਉਹਨਾਂ ਨੇ ਲਿਖਿਆ ਸੀ ਡਿਵਾਈਡਰ ਇਨ ਚੀਫ, ਕਿ ਵੀ ਇਹ ਹੈ ਜਿਹੜਾ ਸਾਰੀ ਸੁਸਾਇਟੀ ਨੂੰ ਵੰਡ ਰਿਹਾ। ਬੜੀ ਤਕਲੀਫ ਹੋਈ ਜਿਹਨੇ ਉਹ ਆਰਟੀਕਲ ਲਿਖਿਆ ਸੀ ਜਿਹਦੇ ਤੇ ਬੇਸਡ ਉਹ ਟਾਈਟਲ ਪੇਜ ਬਣਿਆ, ਉਹਦਾ ਤਵਲੀਨ ਸਿੰਘ ਦਾ ਮੁੰਡਾ ਜਿਹਦਾ ਪਿਓ ਆਤਿਸ਼ ਕੇ ਕੀ ਨਾਂ ਸੀ, ਪੰਜਾਬ ਦਾ ਗਵਰਨਰ, ਬਾਅਦ ਚ ਉਹਨੂੰ ਸ਼ੂਟ ਡਾਊਨ ਕੀਤਾ ਸੀ, ਉਹਦਾ ਮੁੰਡਾ, ਉਹਦੀ ਪੱਕੀ ਪਾਬੰਦੀ, ਉਹਦਾ OIC ਕਾਰਡ ਕੀ ਕੈਂਸਲ ਕਰਤਾ ਉਸ ਆਰਟੀਕਲ ਲਈ। ਸੋ ਮਤਲਬ ਇਹ ਹੈ ਵੀ ਟਾਈਮ ਮੈਗਜ਼ੀਨ 'ਚ ਕੀ ਛਪਿਆ ਹੈ ਇਹ ਦੁਨੀਆ ਦੇ ਹਰ ਇੱਕ ਦੀ ਨਜ਼ਰ ਜਾਂਦੀ ਹੈ।
ਔਰ ਟਾਈਮ ਮੈਗਜ਼ੀਨ ਨੇ ਜਿਹੜੀ 2021 ਦੀ ਮੋਸਟ ਇਨਫਲੂਐਂਸ਼ੀਅਲ ਪੀਪਲ ਇਨ ਦਾ ਵਰਲਡ 100 ਪੀਪਲ ਉਹਨਾਂ ਦੀ ਲਿਸਟ ਜਾਰੀ ਕੀਤੀ ਹੈ। ਉਹਨਾਂ 'ਚ ਜ਼ਾਹਰ ਹੈ ਪ੍ਰੈਜ਼ੀਡੈਂਟ ਬਾਈਡਨ ਹੈ, ਕਮਲਾ ਹੈਰਿਸ ਹੈ ਔਰ ਪ੍ਰੈਜ਼ੀਡੈਂਟ ਟਰੰਪ ਹੈ, ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਵੀ ਹੈ, ਮਮਤਾ ਬੈਨਰਜੀ ਉਹਨੇ ਜਿਵੇਂ ਕੈਂਚੀ ਚੱਪਲ ਤੇ ਸੂਤੀ ਸਾੜੀ ਪਾ ਕੇ ਜਿਵੇਂ ਚੈਲੰਜ ਕੀਤਾ ਮੋਦੀ ਨੂੰ, ਉਹ ਮਮਤਾ ਬੈਨਰਜੀ ਹੁਣ ਕੱਲੀ ਬੰਗਾਲ ਦੀ ਜਿਹੜੀ ਹੈ ਉਹ ਨਾਇਕਾ ਨਹੀਂ ਹੈ ਜਾਂ ਭਾਰਤ ਦੇ ਵਿੱਚ ਹੀ ਹੋਪ ਨਾਲ ਨਹੀਂ। ਇਹ ਵੱਡੀ ਗੱਲ ਹੈ ਕਿ ਉਹਨੇ ਆਪਣੀ ਥਾਂ 100 ਪਾਵਰਫੁਲ ਪਰਸਨੈਲਿਟੀਜ਼ ਦੇ ਵਿੱਚ ਬਣਾਈ ਹੈ। ਫਿਰ ਇਸੇ ਤਰ੍ਹਾਂ ਆਧਾਰ ਪੂਨਾਵਾਲਾ ਜਿਹੜਾ ਵੈਕਸੀਨੇਸ਼ਨ ਔਰ ਦੂਜੇ ਤੀਜੇ ਇਹਨਾਂ ਦੇ ਹੀ ਇਹ ਵਾਲੇ ਵੂਲੇ ਤਾਂ ਇਹਨਾਂ ਦੇ ਹੀ ਨੇ। ਪਰ ਇਹਦੇ 'ਚ ਜਿਹੜੀ ਗੱਲ ਨੇ ਮੈਨੂੰ ਇਹ ਡਿਸਕਸ ਕਰਨ, ਇਵੇਂ ਚਾਈਨੀਜ਼ ਪ੍ਰੈਜ਼ੀਡੈਂਟ ਹੈ ਸ਼ੀ ਜਿਨਪਿੰਗ, UK ਦੀ ਡਿਊਕ ਐਂਡ ਡਚੈਸ ਆਫ ਸੁਸੈਕਸ ਪ੍ਰਿੰਸ ਹੈਰੀ ਐਂਡ ਮੇਗਨ ਨੇ, ਔਰ ਕਿਉਂਕਿ ਹੈਰੀ ਐਂਡ ਮੈਗਨ ਓਪਰਾ ਵਿਨਫਰੇ ਨੇ ਵੀ ਇੰਟਰਵਿਊ ਕੀਤਾ ਔਰ ਚੰਗੀ ਉਹਨਾਂ ਨੇ ਜਿਹੜਾ ਇਹ ਰਾਜਾ ਰਾਣੀਆਂ ਦੀ ਕਹਾਣੀ ਦਾ ਜਿਹੜੇ ਉਹਨਾਂ ਦੇ ਚੰਗੇ ਜਿਹੜੇ ਨੇ ਉਹਨਾਂ ਨੂੰ ਬੇਨਕਾਬ ਕੀਤਾ। ਇਸ ਲਈ ਉਹਨਾਂ ਨੂੰ ਮਤਲਬ ਉਹ ਦੇਖਦੇ ਨੇ ਦੁਨੀਆ ਦੇ ਵਿੱਚ ਕਿਹੜੀ ਖਬਰ ਜਿਹੜੀ ਹੈ ਇਸ ਵਰੇ 'ਚ ਸਭ ਤੋਂ ਜ਼ਿਆਦਾ ਵਿਖੀ, ਕਿਹਨੇ ਪ੍ਰਭਾਵਿਤ ਕੀਤਾ। ਪਰ ਉਸ ਦੇ ਵਿੱਚ ਅਬਦੁਲ ਗਨੀ ਬਰਾਦਰ ਇਹ ਵੀ ਉਹਨਾਂ 100 ਦੀ ਲਿਸਟ 'ਚ ਆਏ ਜਿਹੜੇ ਟੈਕਨੀਕਲੀ ਤਾਂ ਹੁਣ ਡਿਪਟੀ ਪ੍ਰਾਈਮ ਮਿਨਿਸਟਰ ਨੇ, ਪਰ ਤਾਲਿਬਾਨ ਦੇ ਕੋ-ਫਾਊਂਡਰ ਦੇ ਤੌਰ ਤੇ ਮੁੱਲਾ ਉਮਰ ਦੇ ਨਾਲ ਇਹ ਦੂਸਰੇ ਸੀ। ਹਾਲਾਂਕਿ ਜੋ ਉੱਥੇ ਚੱਲ ਰਿਹਾ ਕਾਬਲ ਦੇ ਵਿੱਚ ਇਹ ਵੀ ਖਬਰ ਹੈ ਕਿ ਇਹਨਾਂ ਦਾ ਅਬਦੁਲ ਗਨੀ ਬਰਾਦਰ ਔਰ ਹੱਕਾਨੀ ਨੈਟਵਰਕ ਦਾ ਜਿਹੜਾ ਡਿਫੈਂਸ ਮਿਨਿਸਟਰ ਬਣਾਇਆ, ਹੱਕਾਨੀ ਦਾ ਮੁੰਡਾ, ਇਹਨਾਂ 'ਚ ਕਾਫੀ ਕਿਹਾ ਸੁਣੀ ਹੋਈ, ਉਹਨਾਂ 'ਚ ਪਹਿਲਾਂ ਉਹਨਾਂ ਦੇ ਫਾਲੋਅਰ 'ਚ ਹੋਈ। ਔਰ ਇਹ ਵੀ ਹੈ ਕਿ ਪਹਿਲਾਂ ਤਾਂ ਖਬਰਾਂ ਮੀਡੀਆ 'ਚ ਹੀ ਚੱਲੀਆਂ ਕਿ ਮਾਰਤਾ ਅਬਦੁਲ ਗਨੀ ਬਰਾਦਰ ਨੂੰ, ਗੋਲੀ ਆਪਸ ਚੱਲੀ। ਪਰ ਇੱਕ ਗੱਲ ਜ਼ਾਹਰ ਹੈ ਜਿਹੜੀ ਈਵਨ BBC ਦਾ ਇੱਕ ਇੰਟਰਵਿਊ ਆਇਆ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਉਹ ਨਾਰਾਜ਼ ਹੋ ਕੇ ਆਪਣੇ ਕੰਧਾਰ, ਕਿਉਂਕਿ ਸਾਊਥ ਅਫਰੀਕਾ ਜਿਹੜਾ ਹੈ ਉਸ ਦੇ ਨਾਲ ਹੀ ਉਹਨਾਂ ਦਾ ਸਬੰਧ ਹੈ, ਵੀ ਉੱਥੇ ਚਲੇ ਗਏ ਨੇ। ਪਰ ਗੱਲ ਇਹ ਨਹੀਂ ਹੈ ਵੀ ਉੱਥੇ ਕੀ ਚੱਲ ਰਿਹਾ। ਹੁਣ 1 ਮਹੀਨਾ ਲੰਘ ਗਿਆ, ਫਿਰ ਅਸੀਂ ਗੱਲ ਕਰਾਂਗੇ ਜਦੋਂ ਹੋਰ ਵੇਰਵੇ ਆਉਣਗੇ। ਹਾਲਾਂਕਿ ਈਰਾਨ ਨੇ ਆਪਣੀਆਂ ਫਲਾਈਟਸ ਅਫਗਾਨਿਸਤਾਨ ਦੇ ਨਾਲ ਕਮਰਸ਼ੀਅਲ ਫਲਾਈਟਸ ਉਹਨਾਂ ਦੀਆਂ ਰੈਗੂਲਰ ਜਾਰੀ ਹੋ ਗਈਆਂ। ਪਰ ਅਬਦੁਲ ਗਨੀ ਬਰਾਦਰ ਦਾ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਰੱਬ ਸ਼ੋਲਡਰਸ ਵਿਦ, ਹੁਣ ਉਹ ਮੋਢਾ ਜਿਹੜਾ ਇੱਕ ਹੁਣ 100 ਬੰਦੇ ਜੇ ਲਾਈਨ 'ਚ ਖੜੇ ਨੇ ਤੇ ਉਹਦਾ ਮੋਢਾ ਕਿਤੇ ਟਰੰਪ ਨੂੰ ਲੱਗ ਰਿਹਾ ਹੋਣਾ, ਕਿਤੇ ਬਾਈਡਨ ਨੂੰ ਲੱਗ ਰਿਹਾ ਹੋਣਾ। ਸੋ ਇਹ ਦੇਖਦੇ ਮੇਰੇ ਮਨ 'ਚ ਖਿਆਲ ਆ ਰਿਹਾ ਸੀ, ਮੈਂ ਕਿਹਾ ਕਿ ਵੀ ਵਿਦਿਨ 20 ਇਅਰਸ ਕਿਸ ਕਿਸਮ ਦੀ ਤਬਦੀਲੀ ਹੋਈ ਹੈ। ਉਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਜੋ ਤਾਲਿਬਾਨ ਦੀਆਂ ਨੀਤੀਆਂ ਨੇ ਜਾਂ ਉਹਨਾਂ ਦੀ ਅਸੀਂ ਸਾਰਿਆਂ ਦੀ ਹਮਾਇਤ ਕਰਦੇ ਹਾਂ। ਮੈਂ ਤਾਂ ਇੱਕ ਕਿਸੇ ਚੀਜ਼ 'ਚੋਂ ਤੁਸੀਂ ਇੱਕ ਮੋਟੀਵੇਸ਼ਨ ਲੈ ਕੇ ਦੇਖਦੇ ਹੋ ਕਿ ਇਸ ਗੱਲ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਅੱਜ ਹੀ ਅਸੀਂ ਥਿੰਕ ਟੈਂਕ ਦੀ ਉਸ ਰਿਪੋਰਟ ਦੇ ਹਵਾਲੇ ਨਾਲ ਅਜੇ ਤਾਂ ਰੈਫਰ ਕੀਤਾ ਹੈ ਕਿ ਉਹਨਾਂ ਨੇ ਕਿਵੇਂ ਇੰਡੀਅਨਸ ਵਿੱਚ ਵੜ ਕੇ ਉਸ ਥਿੰਕ ਟੈਂਕ 'ਚ ਉਹਨਾਂ ਨੇ ਜਿਹੜਾ ਉਹ ਬਾਹਰਲੇ ਸਿੱਖ ਅਮਰੀਕਨ ਜਥੇਬੰਦੀਆਂ ਜੋ ਕੰਮ ਕਰ ਰਹੀਆਂ ਉਹਨਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਇਹ ਹਕੂਮਤਾਂ ਕਰਦੀਆਂ ਹੁੰਦੀਆਂ ਨੇ, ਉਹਨਾਂ ਨੂੰ ਜਿੱਥੋਂ ਖਤਰਾ ਲੱਗਦਾ ਹੈ, ਜਿਹਦੀ ਵਿਰੋਧਤਾ ਸਭ ਤੋਂ ਜ਼ਿਆਦਾ ਹੋ ਰਹੀ ਹੋਏ, ਸਮਝੋ ਉਹ ਸਭ ਤੋਂ ਵਧੀਆ ਕੰਮ ਕਰ ਰਹੇ। ਇਹ ਇੱਕ ਆਮ ਕ੍ਰਾਈਟੇਰੀਆ। ਅਦਰਵਾਈਜ਼ ਜਿਹੜਾ ਕੁਝ ਕਰ ਹੀ ਨਹੀਂ ਰਿਹਾ ਉਹਦੇ ਬਾਰੇ ਵੀ ਕਿਸੇ ਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਹੁੰਦੀ। ਜਿਹੜਾ ਕੋਈ ਕਰ ਰਿਹਾ ਹਕੂਮਤ ਦੇ ਹੱਕ 'ਚ ਭੁਗਤ ਰਿਹਾ ਉਹਦੇ ਲਈ ਉਹ ਵੀ ਕੋਈ ਖਬਰ ਨਹੀਂ ਬਣਦੀ। ਖਬਰ ਤਾਂ ਉਹੀ ਬਣਦੀ ਹੈ ਕਿ ਜਿਹਦੇ 'ਚ ਇਹ ਹੁੰਦਾ ਵੀ ਕਿਹਨੇ ਕਿਹਦੀ ਅੱਖ 'ਚ ਉਂਗਲ ਮਾਰੀ, ਅੱਖ ਲਾਲ ਹੋਈ ਕਿ ਨਿਕਲ ਗਈ, ਇਹ ਖਬਰ ਤਾਂ ਬਾਅਦ ਦੀ ਹੈ, ਪਰ ਪਹਿਲਾਂ ਉਂਗਲ ਮਾਰਨਾ ਹੀ ਜਿਹੜਾ ਉਹ ਖਬਰ ਬਣਦੀ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਗੱਲ ਤੋਂ ਘਬਰਾਉਣਾ ਨਹੀਂ ਚਾਹੀਦਾ ਕਿ ਹਕੂਮਤਾਂ ਕੀ ਨੈਗੇਸ਼ਨ ਕਰਦੀਆਂ ਨੇ। ਹਾਂ, ਇਸ ਗੱਲ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ ਕਿ ਸਾਡਾ ਕੋਈ ਵੀ ਜਿਹੜਾ ਕੰਮ ਕਰਨ ਦਾ ਢੰਗ ਹੈ, ਸਾਡੀ ਪੇਸ਼ਕਾਰੀ ਹੈ, ਉਹ ਕਿਸੇ ਵੀ ਫੀਲਡ 'ਚ ਹੈ, ਹਿਊਮਨ ਰਾਈਟਸ ਦੇ ਹੈ ਜਾਂ ਅਸੀਂ ਲਿਟਰੇਚਰ 'ਚ ਹੈ ਜਾਂ ਦੂਜੇ ਹੈ, ਉਹਦੇ 'ਚ ਇਨਸਾਨੀ ਪੀੜ, ਇਨਸਾਨੀ ਦਰਦ ਇਹ ਐਟ ਦਾ ਸੈਂਟਰ ਹੋਣਾ ਚਾਹੀਦਾ ਹੈ। ਔਰ ਜ਼ਾਹਰ ਹੈ ਕਿ ਜੋ ਵੀ ਸਾਨੂੰ ਹਕੂਕ ਯੂਨਾਈਟਿਡ ਨੇਸ਼ਨਸ ਚਾਰਟਰ ਨੇ ਦਿੱਤੇ ਨੇ ਹਿਊਮਨ ਰਾਈਟਸ ਦੇ ਥੱਲੇ, ਇੰਟਰਨੈਸ਼ਨਲ ਲਾਅ ਦਿੰਦਾ ਹੈ, ਅਮਰੀਕਾ ਦੇ ਵਿੱਚ ਜਿਹੜੀ ਫਸਟ ਅਮੈਂਡਮੈਂਟ ਹੈ ਜਿਹੜੀ ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੰਦੀ ਹੈ, ਉਸ ਦੇ ਦਾਇਰਾ ਕਾਰ 'ਚ ਹੋਏ। ਔਰ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ, ਅਖੀਰ ਕੂੜ ਹਾਰਦਾ ਹੈ, ਸੱਚ ਜਿੱਤਦਾ ਹੈ। ਸੋ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ, ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਹੈ। ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।